मैं कहना क्या क्या चाह मैं और देवा ना यार बस मैं ना मैं सारा दिन ਇਹੋ ਹੀ ਕੰਮ ਹੁੰਦਾ ਕਦੀ ਕੋਈ ਸ਼ੈ ਬਣਾ ਲਈ ਕਦੀ ਕੋਈ ਸ਼ੈ ਬਣਾ ਲਈ ਅੱਛਾ ਜੀ ਓਏ ਹੋਏ ਇਸ ਤੋਂ ਇਲਾਵਾ ਕੀ ਬਣਾ ਲੈਂਦੇ ਮੂੰਹ ਬਹੁਤ ਅੱਛਾ ਬਣਾ ਲਿਆ ਉਹ ਗੱਲ ਐਵੇਂ ਨਾ ਤੂੰ ਹੀ ਤਾਂ ਬਣਾਈ ਮੈਂ ਤਾਂ ਵੈਸੇ ਮਜ਼ਾਕ ਕਰਨਾ ਮੈਂ ਖਾਣੇ ਛਾਣੇ ਬਹੁਤ ਅੱਛੇ ਬਣਾ ਲੈਂਦਾ ਜਿੱਦਾਂ ਤੁਸੀਂ ਅੱਛਾ ਸਾਰਾ ਕੁਝ ਬਣਾਇਆ ਮੈਨੂੰ ਲੱਗਦਾ ਤੁਸੀਂ ਆਪਣਾ ਸਿਰ ਵੀ ਆਪ ਹੀ ਬਣਾਇਆ ਨਹੀਂ ਬਚਪਨ ਚ ਆਪ ਹੀ ਆਇਆ ਕਰਦੇ ਨੇ ਉਹ ਨਹੀਂ ਯਾਰ ਬਚਪਨ ਚ ਤਾਂ ਨਹੀਂ ਇਹ ਮਾਂ ਪਿਓ ਦੇ ਕੰਮ ਹੁੰਦੇ ਅੱਛਾ ਜੀ ਮਾਂ ਦੇ ਕੰਮ ਹੁੰਦੇ ਪਿਓ ਨੂੰ ਤੇ ਨਹੀਂ ਹੁੰਦਾ ਪਿਓ ਤੇ ਜਿੱਧਰੋਂ ਨਾ ਸਹੀ ਹੋਏ ਫਿਰ ਉਧਰੋਂ ਸਹੀ ਕਰਦਾ ਥੋੜੇ ਜਿਹੇ ਉੱਤੇ ਉਹ ਹੈ ਕਿ ਨਹੀਂ ਲੇਕਿਨ ਅਸੀਂ ਸਭ ਦੋਸਤਾਂ ਨੂੰ ਦੱਸਦੇ ਹਾਂ ਕਿ ਜੀ ਅਸੀਂ ਮੁxtਲਿਫ ਜਗ੍ਹਾ ਤੇ ਜਾ ਕੇ ਖਾਣੇ ਬਣਾਵਾ ਕਰਾਂਗੇ ਯਾਰ ਜੈਨੂਇਨ ਯਕੀਨ ਮੰਨੋ ਕਿ ਅਕਰਮ ਉਦਾਸ ਸਾਹਿਬ ਆਰਟਿਸਟ ਤੇ ਅੱਛੇ ਹੈ ਹੀ ਨੇ ਲੇਕਿਨ ਕੁੱਕ ਵੀ ਸੁਭਾਨ ਅੱਲਾ ਨੇ ਯਾਰ ਯਾਰ ਇਹ ਕਿਹੜਾ ਕੋਈ ਯਾਰ ਮੈਂ ਕਿੱਦਾਂ ਮਤਲਬ ਯਕੀਨ ਦਵਾ ਦੇਵਾਂ ਕਿ ਚਾਹ ਬੜੀ ਮਜ਼ੇਦਾਰ ਜਿਹੜਾ ਵੇਖੇ ਨਾ ਜੀ ਉਹਨਾਂ ਨੂੰ ਕੋਈ ਆਪਣਾ ਫੋਨ ਨੰਬਰ ਜਾਂ ਮਕਾਨ ਨੰਬਰ ਦੱਸਣ ਉਹਨਾਂ ਦੇ ਘਰ ਜਾ ਕੇ ਤੇ ਇੱਕ ਇੱਕ ਕੱਪ ਪਿਆ ਕੇ ਆ ਫਿਰ ਮੰਨਣਗੇ ਉਹ ਕਹਿ ਜੋ ਦਿੱਤਾ ਫਿਰ ਮੰਨ ਲੈਣਗੇ ਯਾਰ ਇਸ ਤੋਂ ਇਲਾਵਾ ਕੀ ਬਣਾ ਲੈਂਦੇ ਹੋ ਮੈਂ ਇਸ ਤੋਂ ਇਲਾਵਾ ਖਾਣੇ ਬਣਾ ਲੈਂਦਾ ਜੀ ਮਟਨ ਚਿਕਨ ਬੀਫ ਜੋ ਤੁਸੀਂ ਕਹੋ ਕਰੇਲੇ ਤੇ ਉਹ ਬਣਦੇ ਨੇ ਨਾ ਯਕੀਨ ਕਰੋ ਕਿ ਮਜ਼ਾ ਆ ਜਾਂਦਾ ਕਰੇਲਿਆਂ ਦਾ ਸਿਰਫ ਕਰੇਲੇ ਓਏ ਹੋਏ ਛਿੱਲ ਕੇ ਕਰੇਲੇ ਸਾਬਤ ਕਰੇਲੇ ਭਰ ਕੇ ਧਾਗਾ ਵੜ ਕੇ ਜਿਹੜੇ ਤੁਸੀਂ ਕਹੋ ਕੀਮੇ ਦੇ ਵਿੱਚ ਅਗਰ ਕੱਟ ਕੇ ਤੁਸੀਂ ਬਣਾਉਂਦੇ ਹੋ ਨਾ ਜੀ ਕੀਮੇ 'ਚ ਹਾਂਜੀ ਕੱਟ ਕੇ ਕਰੇਲਾ ਬਣਾਉਂਦੇ ਉਹਦੀ ਕੋੜ ਮਾਰਨੀ ਹੁੰਦੀ ਵਾਹ ਇਹ ਗੱਲਾਂ ਬਾਅਦ ਚ ਕਿਸੇ ਦਿਨ ਬਣਾ ਕੇ ਮੈਂ ਵਹਾਵਾਂਗਾ ਸ਼ਲਜਮ ਗੋਸ਼ਤ ਖਾਧਾ ਕਰ ਸ਼ਲਜਮ ਗੋਸ਼ਤ ਹਾਂਜੀ ਖਾਦਾ ਖਾਧਾ ਨਾ ਕਿਵੇਂ ਖਾਧਾ ਪਲੇਟ ਦੇ ਵਿੱਚ ਤਾਂ ਰੋਟੀ ਨਾ ਪਲੇਟ ਨੂੰ ਤੇ ਹੱਥ ਵੀ ਨਹੀਂ ਲਾਣਾ ਫਿਰ ਰੋਟੀ ਬਣਨੀ ਉਹਦੇ ਨੂੰ ਦੇਸੀ ਘਿਓ ਨਾਲ ਉੱਤੋਂ ਚੋਪੜਨੀ ਹੈ ਠੀਕ ਹੈ ਤੇ ਡੋਈ ਦੇ ਨਾਲ ਉਹਦੇ ਉੱਤੇ ਮਾਰਨਾ ਐ ਫੜ ਕੇ ਨਾ ਹਾਂ ਇੰਜ ਮਾਰਨਾ ਰੋਟੀ ਦੇ ਉੱਤੇ ਅੱਛਾ ਜਿੱਥੇ ਡੋਈ ਵੱਜੇਗੀ ਨਾ ਉੱਥੇ ਬਣ ਜਾਏਗਾ ਛੋਟਾ ਜਿਹਾ ਟੋਇਆ ਸਹੀ ਜਦੋਂ ਟੋਇਆ ਬਣ ਜਾਏਗਾ ਨਾ ਜੀ ਉਹਦੇ ਉੱਤੇ ਰੋਟੀ ਜਦੋਂ ਸਾਲਨ ਤੁਸੀਂ ਰੱਖੋਗੇ ਉਹ ਟੋਏ ਦੇ ਵਿੱਚ ਨਾ ਜੀ ਉਹਦੇ ਥੋੜੀ ਜਿਹੀ ਚਿਕਨਾਈ ਜਿਹੜੀ ਹੋਏਗੀ ਨਾ ਉਹਦੇ ਵਿੱਚ ਚਲੀ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਰੋਟੀ ਦੀ ਬੁਰਕੀ ਤੋੜ ਕੇ ਜਦੋਂ ਉੱਤੋਂ ਖਾਣੀ ਨਾ ਰੋਟੀ ਓਏ ਵਾਹ ਸੁਭਾਨ ਅੱਲਾਹ ਮਜ਼ਾ ਆ ਜਾਏਗਾ ਤਾਂ ਯਕੀਨ ਕਰੋ ਆ ਚੀਜ਼ਾਂ ਕਦੋਂ ਮੂੰਹ ਤੇ ਕਰਾਉਣੀਆਂ ਇਹ ਅੱਜ ਕੱਲ ਮੌਸਮ ਨਹੀਂ ਹੈਗਾ ਮੌਸਮ ਆਉਂਦਾ ਨਾ ਮੈਂ ਕਿਸੇ ਦਿਨ ਤੈਨੂੰ ਇੱਕ ਇੱਕ ਚੀਜ਼ ਖਵਾਵਾਂਗਾ ਫੰਕਸ਼ਨ ਤੂੰ ਮਜ਼ਾ ਲਏਗਾ ਅੱਛਾ ਜੀ ਹਾਂ ਸੁਭਾਨ ਅੱਲਾਹ ਯਾਰ ਦੱਸਣੀ ਇਹੋ ਜਿਹੀ ਆ ਪੱਕਣੀ ਕਿਹੋ ਜਿਹੀ ਹੋਵੇ ਮੈਂ ਕਹਿੰਦਾ ਕਿ ਮਟਨ ਨਹੀਂ ਖਾਦਾ ਤੁਸੀਂ ਮੇਰੇ ਹੱਥ ਯਕੀਨ ਕਰੋ ਮਟਨ ਨੂੰ ਭੁੰਨਣਾ ਹੀ ਕੰਮ ਹੁੰਦਾ ਜਦੋਂ ਭੁੰਨ ਲਓ ਨਾ ਜੀ ਚੰਗੀ ਤਰ੍ਹਾਂ ਮਟਨ ਨੂੰ ਭੁੰਨ ਕੇ ਭੁੰਨਣ ਤੋਂ ਬਾਅਦ ਤਾਂ ਫਿਰ ਭਾਵੇਂ ਕੱਚਾ ਖਾ ਜਾਓ ਆਪਣਾ ਭੁੰਨਿਆ ਖਾ ਜਾਓ ਭਾਵੇਂ ਸ਼ੋਰਵੇ ਵਾਲਾ ਕਰ ਲਓ ਜਿਵੇਂ ਸਿਰਫ ਭੁੰਨਣ ਦਾ ਕਮਾਲ ਹੁੰਦਾ ਤੁਸੀਂ ਕਿਸ ਤਰ੍ਹਾਂ ਪਾਉਂਦੇ ਹੋ ਯਾਰ ਇਹ ਕਿਸੇ ਦਿਨ ਨਾ ਮੈਂ ਤੁਹਾਨੂੰ ਦੱਸਾਂਗਾ ਥੋਮ ਦੀਆਂ ਤੁਰੀਆਂ ਲੈ ਕੇ ਨਾ ਪਹਿਲੇ ਥੋਮ ਛਿਲਣਾ ਕੀ ਕਰੋਗੇ ਮੈਨੂੰ ਦੱਸੀ ਜਾਓ ਬਸ ਥੋਮ ਛਿੱਲਣਾ ਹਾਂ ਅੱਗੇ ਥੋਮ ਛਿੱਲ ਕੇ ਨਾ ਤੇ ਉਹਨੂੰ ਫਿਰ ਨਾਲ ਪਿਆਜ਼ ਛਿੱਲਣਾ ਪਿਆਜ਼ ਛਿੱਲ ਕੇ ਉਹਨੂੰ ਬਰੀਕ ਕੱਟਣਾ ਬਰੀਕ ਕੱਟ ਕੇ ਪਹਿਲੇ ਤੁਸੀਂ ਉਹਨੂੰ ਭੁੰਨਣਾ ਪਿਆਜ਼ ਨੂੰ ਹਾਂ ਤੇ ਥੋਮ ਨੂੰ ਹਾਂ ਬਸ ਠੀਕ ਹੈ ਪੁੱਤਰ ਉਹ ਗੱਲ ਸੁਣਨਾ ਬਸ ਵਾਹ ਵਾਹ ਖੈਰ ਹੋ ਜਾ ਤੇਰੀ ਖਵਾਵਾਂਗਾ ਤੈਨੂੰ ਕਹਿ ਜੂ ਦਿੱਤਾ ਕਸਮੇ ਖਵਾਵਾਂਗਾ ਵਾਹ ਉਹ ਦੱਸਣ ਜੀ ਅਕਰਮ ਨਾਲ ਪੁੱਤਰ ਮਜ਼ਾ ਹੀ ਆ ਗਿਆ ਦੱਸਣ ਜੀ ਨਹੀਂ ਯਾਰ ਤੂੰ ਫਿਰ ਕਿਚਨਾਰ ਗੋਸ਼ ਨਹੀਂ ਖਾਤਾ ਮੇਰੇ ਮੈਨੂੰ ਕੁਝ ਖਵਾ ਦੇ ਮੈਨੂੰ ਕੁਝ ਖਵਾ ਦੇ ਭਾਈ ਕੀ ਖਾਣਾ ਯਾਰ ਦੱਸ ਤੂੰ ਸ਼ੌਕ ਨਾਲ ਕੀ ਖਾਣਾ ਪਹਿਲੇ ਕਸਮ ਖਾ ਵੀ ਖਵਾਏਗਾ ਖਵਾਵਾਂਗਾ ਕੀ ਖਾਏਗਾ ਦੱਸ ਪਿੰਡੀ ਗੋਸ਼ਤ ਲੈ ਪਿੰਡੀ ਗੋਸ਼ ਇਹ ਕਹਿਣਾ ਹੀ ਸੌਖਾ ਹੈ ਉਹਨੂੰ ਜਦੋਂ ਬਣਾਈਦਾ ਨਾ ਉਹ ਨਹੀਂ ਤੈਨੂੰ ਪਤਾ ਉਨੀ ਭਿੰਡੀ ਨਹੀਂ ਹੁੰਦੀ ਜਿੰਨਾ ਉਸ ਤੋਂ ਜ਼ਿਆਦਾ ਪਿਆਜ਼ ਕੱਟਣਾ ਪੈਂਦਾ ਨਾਲ ਤਾਂ ਭਿੰਡੀ ਦੇ ਵਿੱਚ ਫਿਰ ਪਿਆਜ਼ ਯਾਰ ਮੈਂ ਤੈਨੂੰ ਧਨੀਆ ਗੋਸ਼ ਖਾਦਾ ਕਦੇ ਤੇ ਯਾਦ ਰੱਖਣਾ ਇਹ ਸਾਰਾ ਕੁਝ ਤੁਹਾਨੂੰ ਜਿੱਥੇ ਵੇਖਣ ਲਈ ਮਿਲਣਾ ਹੈ ਉਹਦਾ ਨਾਮ ਹੈ ਅਕਰਮ ਉਦਾਸ ਆਫੀਸ਼ੀਅਲ ਇਹ ਚੈਨਲ ਦਾ ਨਾਮ ਆ ਇਹਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਮਜ਼ਾ ਆ ਜਾਏਗਾ